ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ ਸਵਾਗਤ ਹੈ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ, ਜਿੰਨੇ ਵੀ ਸਾਡੇ ਸਾਰੇ ਹੀ ਮਾਧਿਅਮ ਰਾਹੀਂ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ। ਤੇ ਅੱਜ ਜੂਨ ਦੀ 28 ਤਰੀਕ ਆ ਤੇ ਜਿਹੜਾ ਦਿਨ ਹੈਗਾ ਉਹ ਸ਼ੁੱਕਰਵਾਰ ਆ ਤੇ ਸਾਡੇ ਕੋਲ ਸਮਾਂ ਥੋੜਾ ਹੀ ਆ, ਇਸ ਕਰਕੇ ਆਪਾਂ ਖਬਰਾਂ ਥੋੜੀਆਂ ਮੇਨ ਸਾਂਝੀਆਂ ਕਰਾਂਗੇ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਗੁਰਮੀਤ ਸਿੰਘ ਗਿੱਲ ਕਲੋਵਿਸ, ਸਤਨਾਮ ਸਿੰਘ ਯੂਬਾ ਸਿਟੀ, ਬੀਸਲਾ ਪਰਿਵਾਰ ਫਰੈਜ਼ਨੋ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬਿੰਦਰ ਧਾਲੀਵਾਲ ਬੇਕਰਸਫੀਲਡ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ ਜੀ। ਤੇ ਅੱਜ ਦੀਆਂ ਖਬਰਾਂ ਵੱਲ ਆਈਏ। ਕੱਲ੍ਹ ਵੀ ਜਿਹੜੀ ਆ ਡੈਮੋਕ੍ਰੈਟਿਕ ਕੈਂਡੀਡੇਟ ਜਿਹੜੇ ਹੈਗੇ ਆ ਉਹਨਾਂ ਦੀ ਡੀਬੇਟ ਹੋਈ ਸੀ। ਉਸ ਡਿਬੇਟ ਦੇ ਵਿੱਚ ਕੁਛ ਇਸ਼ੂ ਜਿਹੜੇ ਹੈਗੇ ਆ, ਖਾਸ ਕਰਕੇ ਇਮੀਗ੍ਰੇਸ਼ਨ ਦਾ, ਜਿੰਨੇ ਵੀ ਕੈਂਡੀਡੇਟ ਆ ਉਹਨਾਂ ਦਾ ਇਹੀ ਵਿਚਾਰ ਆ ਵੀ ਜਿੰਨੇ ਵੀ ਲੋਕ ਅਨਡਾਕੂਮੈਂਟਡ ਹੈਗੇ ਆ, ਅਨਲੈਸ ਕਿ ਉਹਨਾਂ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਕ੍ਰਿਮੀਨਲ ਅਫੈਂਸ ਆ ਤੇ ਉਹਨਾਂ ਨੂੰ ਡਿਪੋਰਟੇਸ਼ਨ ਨਹੀਂ ਕਰਨੀ ਚਾਹੀਦੀ। ਹੈਲਥ ਕੇਅਰ ਜਿਹੜੀ ਆ ਸਾਰਿਆਂ ਨੂੰ ਹੋਣੀ ਚਾਹੀਦੀ ਆ, ਚਾਹੇ ਉਹ ਡਾਕੂਮੈਂਟਡ, ਚਾਹੇ ਉਹਨਾਂ ਕੋਲ ਪੇਪਰ ਹੈਗੇ ਆ ਜਾਂ ਉਹ ਅਨਡਾਕੂਮੈਂਟਡ ਹੈਗੇ ਆ। ਸੋ ਇਹਦੇ ਸੰਬੰਧ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇਹ ਕਿਹਾ ਵੀ ਜਿਹੜੇ ਡੈਮੋਕ੍ਰੇਟਸ ਆ ਉਹ ਮਿਲੀਅਨਸ ਆਫ ਇਲੀਗਲ ਏਲੀਅਨਸ ਜਿਹੜੇ ਆ ਉਹਨਾਂ ਨੂੰ ਅਨਲਿਮਿਟਡ ਹੈਲਥ ਕੇਅਰ ਦੇਣਾ ਚਾਹੁੰਦੇ ਆ ਤੇ ਅਮਰੀਕਨ ਸਿਟੀਜ਼ਨਸ ਨੂੰ ਨਹੀਂ ਸੋਚਦੇ ਹੈਗੇ। ਤੇ ਉਹ ਕਿਹੜਾ ਰੋਕ ਰਹੇ ਆ ਵੀ ਉਹਨਾਂ ਦੀ ਜਿਹੜੀ ਰੋਕੀ ਜਾਵੇ। ਇਹ ਕਹਿੰਦੇ ਵੀ ਹਾਂ ਚਲੋ ਜਿਹੜੇ ਹੈਗੇ ਆ ਉਹਨਾਂ ਨੂੰ ਦੇਣੀ ਚਾਹੀਦੀ। ਹਾਂ, ਕੋਈ ਨਾ ਕੋਈ ਇੱਕ ਪੈਮਾਨੇ ਜਿਹੜੇ ਆ ਜ਼ਰੂਰ ਰੱਖਣੇ ਚਾਹੀਦੇ ਆ ਵੀ ਜੇ ਕਿਸੇ ਨੂੰ ਮਿਲਣੀ ਆ ਵੀ ਘੱਟੋ ਘੱਟ ਉਹਦੇ ਕੋਲੋਂ ਕੁਛ ਲਿਆ ਜਾਵੇ। ਥੋੜ੍ਹੀ ਬਹੁਤੀ ਜੇ ਕੋਈ ਸਬਸਿਡੀ ਵਗੈਰਾ ਹੈਗੀ ਆ ਤਾਂ ਉਹ ਦਿਓ, ਪਰ ਅਨਡਾਕੂਮੈਂਟਡ ਨੂੰ ਲੈ ਕੇ ਤਾਂ ਸਾਰੇ ਜਣੇ ਬਹੁਤ ਜ਼ਿਆਦਾ ਪ੍ਰਸ਼ਨ ਚਿੰਨ੍ਹ ਉਠਾਉਣਗੇ ਵੀ ਇਹਨਾਂ ਨੇ ਜਿਹੜਾ ਮੁਲਕ ਦੇ ਲਈ ਕੀ ਕੀਤਾ, ਜਿਹੜਾ ਇਹਨਾਂ ਨੂੰ ਜਿਹੜੀ ਸਹੂਲਤ ਆ ਉਹ ਇੰਨੀ ਵੱਡੀ ਜਿਹੜੀ ਉਹ ਦਿੱਤੀ ਜਾ ਰਹੀ। ਉੱਦਾਂ ਕਹਿੰਦੇ ਆ ਵੀ ਕੱਲ੍ਹ ਦੇ ਡਿਬੇਟ ਦੇ ਵਿੱਚੋਂ ਇੱਕ ਦੋ ਵਿਨਰ ਹੀ ਜਿਹੜੇ ਉਹ ਨਜ਼ਰ ਆਏ ਨੇ। ਬਹੁਤੇ ਜਿਹੜੇ ਜਿਨ੍ਹਾਂ ਦਾ ਨਾਮ ਜ਼ਿਆਦਾ ਵੱਜ ਰਿਹਾ ਸੀ ਉਹ ਕੱਲ੍ਹ ਲੂਜ਼ ਕਰਦੇ ਹੋਏ ਡਿਬੇਟ 'ਚ ਨਜ਼ਰ ਆਏ। ਜਿਨ੍ਹਾਂ ਦੇ ਵਿੱਚ ਸਭ ਤੋਂ ਵੱਡੇ ਜੇ ਲੂਜ਼ਰ ਦੀ ਗੱਲ ਕਰੀਏ ਜੋ ਬਾਈਡਨ, ਕਹਿੰਦੇ ਉਹ ਬੜੇ ਸੀਗੇ ਡਿਫੈਂਸਿਵ ਜਿਹੜੇ ਨਜ਼ਰ ਆਏ। ਜਿਸ ਤਰੀਕੇ ਨਾਲ ਉਹ ਗੱਲਾਂ ਕਰ ਰਹੇ ਸੀ ਵੀ ਮੈਂ ਟਰੰਪ ਦੇ ਮੂਹਰੇ ਜਵਾਬ ਦਊਂਗਾ, ਇਹ ਕਰੂੰਗਾ ਵੋ ਕਰੂੰਗਾ ਜੇ ਮੈਨੂੰ ਮੇਨ ਕੈਂਡੀਡੇਟ ਬਣਾਇਆ ਜਾਂਦਾ ਆ। ਪਰ ਆਪਣੇ ਜਿਹੜੇ ਸੈਗਰੀਗੇਸ਼ਨ ਦੇ ਮਸਲੇ ਨੂੰ ਲੈ ਕੇ ਜਿਹੜੇ ਸੈਗਰੀਗੇਸ਼ਨਿਸਟ ਸੈਨੇਟਰ ਰਹੇ ਆ ਉਹਨਾਂ ਦੇ ਬਾਰੇ ਜਿਹੜੇ ਕਮੈਂਟਸ ਨੂੰ ਲੈ ਕੇ ਜਿਹੜੀ ਕਮਲਾ ਹੈਰਿਸ ਉਸ ਨੇ ਕਾਫੀ ਜ਼ਿਆਦਾ ਕਹਿੰਦੇ ਇਸ ਨੂੰ ਗ੍ਰਿਲ ਕੀਤਾ ਤੇ ਉਹ ਕਾਫੀ ਜਿਹੜੇ ਪਛੜੇ ਹੋਏ ਜਿਹੜੇ ਆ ਉਹ ਨਜ਼ਰ ਆਏ। ਇਸੇ ਤਰੀਕੇ ਨਾਲ ਬਰਨੀ ਸੈਂਡਰਸ ਦਾ ਵੀ ਕਹਿੰਦੇ ਇੱਦਾਂ ਦੇਖਿਆ ਗਿਆ। ਕਹਿੰਦੇ ਵੀ ਜਦੋਂ 1-on-1 ਹੁੰਦੇ ਫਿਰ ਤਾਂ ਗੱਲਾਂ ਬੜੀਆਂ ਸੋਹਣੀਆਂ ਠੋਕ ਵਜਾ ਕੇ ਕਰ ਲੈਂਦੇ ਆ, ਪਰ ਕਿਉਂਕਿ ਨਾ ਹੋਰ ਜਾਣੇ ਸੀਗੇ ਨਾਲ ਤੇ ਬਹੁਤੀ ਜਿਹੜੀ ਗੱਲ ਆ ਉਹ ਜਿਹੜੀ ਇਹਨਾਂ ਦੀ ਉੱਭਰ ਕੇ ਸਾਹਮਣੇ ਨਹੀਂ ਆਈ। ਮੇਨ ਕਹਿੰਦੇ ਜਿਹੜੇ ਵਿਨਰਸ ਜੇ ਕੱਲ੍ਹ ਦੇ ਡਿਬੇਟ ਦੀ ਆਪਾਂ ਗੱਲ ਕਰੀਏ ਤਾਂ ਉਹਨਾਂ ਵਿੱਚੋਂ ਕਮਲਾ ਹੈਰਿਸ ਕਹਿੰਦੀ ਉੱਤੇ ਆਈ, ਜਿਹੜੀ ਕੈਲੀਫੋਰਨੀਆ ਦੀ ਸੈਨੇਟਰ, ਅਟਰਨੀ ਜਨਰਲ ਵੀ ਜਿਹੜੀ ਰਹੀ ਆ। ਤੇ ਕਹਿੰਦੇ ਆਪਣੇ ਜਿਹੜੇ ਸਵਾਲ ਪੁੱਛਣ ਦਾ ਤੇ ਗੱਲ ਕਰਨ ਦਾ ਜਿਹੜਾ ਉਸ ਦਾ ਤਰੀਕਾ ਸੀਗਾ ਉਸ ਤੇ ਕਰਕੇ ਉਹਨੇ ਬਾਕੀ ਕੈਂਡੀਡੇਟਸ ਆ ਉਸ ਨੂੰ ਕਿਤੇ ਨਾ ਕਿਤੇ ਪਿੱਛੇ ਜਿਹੜਾ ਉਹ ਪਛਾੜਿਆ ਹੈਗਾ। ਸੋ ਕਿਤੇ ਕਾਫੀ ਕਾਮ ਤੇ ਪੋਇਜ਼ਡ ਜਿਹੜੀ ਉਹ ਨਜ਼ਰ ਆਈ ਸੀ। ਤੇ ਜਿਹੜਾ ਓਪਨਲੀ ਜਿਹੜਾ ਹੈਗਾ ਗੇ ਪੀਟ ਬੂਟੀਜੈਗ ਜਿਹੜਾ ਹੈਗਾ ਆ ਇੱਕ ਹੋਰ ਕੈਂਡੀਡੇਟ, ਉਹ ਵੀ ਕਹਿੰਦੇ ਆ ਕਿਤੇ ਨਾ ਕਿਤੇ ਅੱਗੇ ਜਿਹੜਾ ਉਹ ਨਜ਼ਰ ਆਇਆ ਆ। ਸੋ ਦੇਖਦੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕੀ ਬਣਦਾ ਆ। ਪਰ 2 ਰਾਤਾਂ ਦੇ ਵਿੱਚ ਜਿਹੜੇ 2 ਲਗਾਤਾਰ ਜਿਹੜੇ ਡਿਬੇਟ ਹੋਏ ਨੇ ਉਸ ਦੇ ਨਾਲ ਬਹੁਤ ਸਾਰੇ ਜਿਹੜੇ ਡੈਮੋਕ੍ਰੇਟਸ ਜਿਨ੍ਹਾਂ ਨੇ ਪ੍ਰਾਇਮਰੀ ਦੇ ਵਿੱਚ ਹਿੱਸਾ ਲੈਣਾ ਹੋਊਗਾ ਉਹ ਆਪੋ ਆਪਣੇ ਜਿਹੜੇ ਫੇਵਰੇਟ ਕੈਂਡੀਡੇਟ ਆ ਉਸ ਪਾਸੇ ਵੱਲ ਨੂੰ ਲੀਨ ਹੋਣਗੇ ਨਹੀਂ ਹੋਣਗੇ, ਇਹ ਆਉਣ ਵਾਲਾ ਜਿਹੜਾ ਹੁਣ ਸਮਾਂ ਉਹ ਦੱਸੇਗਾ ਜੀ। ਅਗਲੀ ਖਬਰ ਵੱਲ ਚੱਲੀਏ। ਜਿਹੜੇ ਅੱਜ ਕਹਿੰਦੇ ਵੀ ਸੁਪਰੀਮ ਕੋਰਟ ਆ ਉਹ ਹੁਣ ਜਿਹੜਾ ਡਿਸੀਜਨ ਜਿਹੜਾ ਮੇਨ ਦੇਣ ਜਾ ਰਹੀ ਹੈਗੀ ਆ ਡਾਕਾ ਪ੍ਰੋਟੈਕਸ਼ਨ ਦੇ ਉੱਤੇ। ਜਿਹੜੇ ਡਾਕਾ ਦੇ ਅੰਡਰ ਸਟੂਡੈਂਟਸ ਇੱਥੇ ਆਏ ਹੈਗੇ 7 ਲੱਖ ਦੇ ਕਰੀਬ, ਕਿਉਂਕਿ ਇਹ ਕੇਸ ਜਿਹੜਾ ਸੁਪਰੀਮ ਕੋਰਟ 'ਚ ਚੱਲ ਗਿਆ ਹੈਗਾ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਹੈਗੇ ਆ ਉਹ ਟਰਮੀਨੇਟ ਕਰਨਾ ਚਾਹੁੰਦੇ ਆ ਇਸ ਪ੍ਰੋਗਰਾਮ ਨੂੰ, ਜਿਹਦੇ ਵਿੱਚ ਜਿਹੜਾ ਪ੍ਰੈਜ਼ੀਡੈਂਟ ਓਬਾਮਾ ਨੇ ਇਹ ਪਾਸ ਕੀਤਾ ਸੀ। ਖਾਸ ਕਰਕੇ ਜਿਹੜੇ 18 ਸਾਲਾਂ ਤੋਂ ਥੱਲੇ ਦੇ ਬੱਚੇ ਜਿਹੜੇ USA 'ਚ ਇਲੀਗਲੀ ਆਏ ਸੀ ਤੇ ਉਹ ਇੱਥੇ ਸਕੂਲਾਂ ਦੇ ਵਿੱਚ
ਗਏ ਆ ਚਾਹੇ ਹਾਈ ਸਕੂਲ ਗਏ ਆ ਤੇ ਉਹਨਾਂ ਨੂੰ ਜਿਹੜਾ ਉਹ ਡਾਕਾ ਸਟੇਟਸ ਦਿੱਤਾ ਗਿਆ ਸੀ। ਸੋ ਇਹਦੇ ਬਾਰੇ ਜਿਹੜਾ ਹੁਣ ਸੁਪਰੀਮ ਕੋਰਟ ਦਾ ਡਿਸੀਜਨ ਆਣਾ ਆ ਤੇ ਕਹਿੰਦੇ ਵੀ ਇਹ ਡਿਸੀਜਨ ਜਿਹੜਾ 2020 ਦੀਆਂ ਜਿਹੜੀਆਂ ਇਲੈਕਸ਼ਨਸ ਹੋਣੀਆਂ ਆ ਉਹਦੇ ਉੱਤੇ ਕਾਫੀ ਅਸਰ ਕਰ ਸਕਦਾ ਆ, ਚਾਹੇ ਉਹਦੇ ਹੱਕ ਦੇ ਵਿੱਚ ਆਵੇ ਚਾਹੇ ਉਹਦੇ ਨਾਂ ਦੇ ਵਿੱਚ ਆਵੇ। ਜੀ ਤੇ ਸੁਪਰੀਮ ਕੋਰਟ ਨੇ ਜਿਹੜਾ ਐਲਾਬਾਮਾ ਦਾ ਜਿਹੜਾ ਅਬੋਰਸ਼ਨ ਬੈਨ ਸੀਗਾ ਉਸ ਦੀ ਸੁਣਵਾਈ ਜਿਹੜੀ ਹੈ ਲੈਣ ਤੋਂ ਇਨਕਾਰ ਜਿਹੜਾ ਆ ਉਹ ਕਰ ਦਿੱਤਾ ਹੈ। ਅਬੋਰਸ਼ਨ ਬੈਨ ਜਿਹੜਾ ਕਹਿੰਦੇ ਪਿਛਲੇ ਸਾਲ ਸਟਰਕ ਡਾਊਨ ਕਰ ਦਿੱਤਾ ਗਿਆ ਸੀਗਾ ਤੇ ਹੁਣ ਸੁਪਰੀਮ ਕੋਰਟ ਨੇ ਉਹ ਸੁਣਵਾਈ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਕਹਿੰਦੇ US ਕੋਰਟ ਆਫ ਅਪੀਲ ਦੇ 11th ਸਰਕਟ ਨੇ ਜਿਹੜਾ ਫੈਸਲਾ ਸੁਣਾਇਆ ਸੀ ਉਹੀ ਬਰਕਰਾਰ ਰਹੇਗਾ। ਅਗਲੀ ਜਿਹੜੀ ਗੱਲ ਕਰਦੇ G20 ਸਮਿਟ ਚੱਲ ਰਹੀ ਹੈ ਜਿੱਥੇ ਰਾਸ਼ਟਰਪਤੀ ਟਰੰਪ ਤੇ ਉਹਨਾਂ ਦੇ ਜਿਹੜੇ ਪ੍ਰਿਯ ਮਿੱਤਰ ਜਿਨ੍ਹਾਂ ਨੇ ਕਹਿੰਦੇ ਕਥਿਤ ਤੌਰ ਦੇ ਉੱਤੇ ਟਰੰਪ ਨੂੰ ਜਿਤਾਉਣ ਦੇ ਵਿੱਚ ਭੂਮਿਕਾ ਨਿਭਾਈ ਵਲਾਦੀਮੀਰ ਪੁਤਿਨ ਦੇ ਨਾਲ ਮਿਲੇ ਤੇ ਕਹਿੰਦੇ ਉੱਥੇ ਉਹਨਾਂ ਨੇ ਰਸ਼ੀਅਨ ਜਿਹੜੀ ਇਲੈਕਸ਼ਨ ਮੈਡਲਿੰਗ ਦੇ ਬਾਰੇ ਫਿਰ ਜੋਕ ਵੀ ਕੀਤਾ ਤੇ ਇੱਕ ਟਾਈਮ ਦੇ ਉੱਤੇ ਇਹ ਵੀ ਕਹਿ ਦਿੱਤਾ ਕਿਉਂ ਨਾ ਆਪਾਂ ਜਿਹੜੇ ਪੱਤਰਕਾਰ ਹੈਗੇ ਸਾਰੇ ਇਹਨਾਂ ਨੂੰ ਇਸ ਕਮਰੇ ਤੋਂ ਬਾਹਰ ਜਿਹੜਾ ਉਹ ਕੱਢ ਦਈਏ। ਇੱਕ ਪੱਤਰਕਾਰ ਨੇ ਇੱਕ ਦਿਨ ਪਹਿਲਾਂ ਵੀ ਉਹਨਾਂ ਨੂੰ ਪੁੱਛਿਆ ਸੀਗਾ ਵੀ ਤੁਹਾਡੀ ਜਦੋਂ ਵਲਾਦੀਮੀਰ ਪੁਤਿਨ ਨਾਲ ਗੱਲ ਹੁੰਦੀ ਹੈ ਤੁਸੀਂ ਜਿਹੜੇ ਆ ਉਹ ਕੀ ਜਿਹੜੀਆਂ ਗੱਲਾਂ ਹੋਈਆਂ ਆ ਤਾਂ ਉੱਥੇ ਜਿਹੜਾ ਉਹਨਾਂ ਨੇ ਕਿਹਾ ਵੀ ਤੇਰਾ ਇਸ ਦੇ ਨਾਲ ਕੋਈ ਮਤਲਬ ਨਹੀਂ ਆ ਵੀ ਮੈਂ ਉਹਦੇ ਨਾਲ ਕੀ ਗੱਲ ਕਰਦਾ ਆ। ਸੋ ਇਹ ਜਿਹੜੀਆਂ ਗੱਲਾਂ ਇਸ ਟਾਈਮ ਸਾਹਮਣੇ ਆਈਆਂ ਤੇ ਹੁਣ ਹਰ ਇੱਕ ਦੀ ਜਿਹੜੀ ਨਜ਼ਰ ਆ ਉਹ ਜਿਹੜੀ ਟ੍ਰੇਡ ਵਾਰ ਜਿਹੜੀ ਚਾਈਨਾ ਦੇ ਨਾਲ ਆ ਵੀ ਜਦੋਂ ਉਹ ਮੁਲਾਕਾਤ ਹੁੰਦੀ ਆ ਜੀ ਜਿੰਗਪਿੰਗ ਦੇ ਨਾਲ ਵੀ ਉੱਥੇ ਜਿਹੜਾ ਆ ਕਿਹੜੀ ਗੱਲਬਾਤ ਹੁੰਦੀ ਆ, ਨਹੀਂ ਤਾਂ ਜਿਹੜਾ ਟ੍ਰੇਡ ਦਾ ਮਸਲਾ ਹੋਰ ਜ਼ਿਆਦਾ ਉਲਝ ਸਕਦਾ ਆ। ਜੀ ਬਿਲਕੁਲ, ਸੋ ਉਹ ਮੇਨ ਮੁੱਦਾ ਹੈਗਾ ਆ, ਉਹਦੇ ਤੇ ਜਿਹੜੀ ਸਟਾਕ ਮਾਰਕੀਟ ਆ ਉਹ ਵੀ ਬੜੇ ਧਿਆਨ ਦੇ ਨਾਲ ਦੇਖ ਰਹੀ ਆ ਵੀ ਜਿਹੜੀ ਗੱਲਬਾਤ ਆ ਉਹ ਕਿਸ ਪਾਸੇ ਵੱਲ ਨੂੰ ਜਾਊਗੀ। ਜੀ ਅਗਲੀ ਖਬਰ ਬਾਅਦ ਚਲੀਏ ਰਾਜਕਨਵੀਰ ਸਿੰਘ ਜੀ ਓਕਲੈਂਡ ਤੋਂ ਆ ਰਹੀ ਆ। ਓਕਲੈਂਡ ਦੇ ਵਿੱਚ ਕਹਿੰਦੇ ਵੀ ਇੱਕ ਪੰਜਾਬੀ ਮੂਲ ਦਾ ਜਿਹੜਾ ਲੈਂਡਲੋਰਡ ਹੈਗਾ ਆ ਉਹਦੇ ਕੋਲ ਬਹੁਤ ਸਾਰੀਆਂ ਜਿਹੜੀਆਂ ਪ੍ਰੋਪਰਟੀਜ਼ ਹੈਗੀਆਂ ਓਕਲੈਂਡ 'ਚ ਤੇ ਉਹਨਾਂ ਦੀ ਜਿਹੜੀ ਕੰਡੀਸ਼ਨ ਆ ਉਹ ਬਹੁਤ ਮਾੜੀ ਸੀ। ਉੱਤੇ ਕਾਕਰੋਚਸ ਹੋਰ ਇਦਾਂ ਦਾ ਜਿਹੜਾ ਤੇ ਗੰਦ ਅਨਸੇਫ ਲਿਵਿੰਗ ਕੰਡੀਸ਼ਨ ਜੀ। ਸੋ ਬਹੁਤ ਸਾਰੇ ਜਿਹੜੇ ਟੈਨੈਂਟਸ ਆ ਉਹਨਾਂ ਨੇ ਫਿਰ ਉਸ ਨੂੰ ਜਿਹੜਾ ਸੂ ਕਰ ਦਿੱਤਾ ਆ ਤੇ ਸਿਟੀ ਨੇ ਐਕਚੁਅਲੀ ਹੁਣ ਸੂ ਕੀਤਾ ਹੈਗਾ ਬਲਜੀਤ ਸਿੰਘ ਮਾਨ ਨਾਮ ਦੇ ਬੰਦੇ ਨੂੰ ਤੇ ਉਹਦੀ ਵਾਈਫ ਆ ਜਿਨ੍ਹਾਂ ਨੂੰ ਆਲਾਮੀਡਾ ਕਾਉਂਟੀ ਸੁਪੀਰੀਅਰ ਕੋਰਟ 'ਚ ਜਿਹੜਾ ਸੂ ਕੀਤਾ ਆ ਪਈ ਜਿਹੜੀ ਜਾਂ ਤਾਂ ਤੁਸੀਂ ਆਪਣੀਆਂ ਜਿਹੜੀਆਂ ਇਹ ਪ੍ਰੋਪਰਟੀਜ਼ ਆ ਉਹਨਾਂ ਨੂੰ ਉਹਨਾਂ ਦੀ ਕੰਡੀਸ਼ਨ ਠੀਕ ਕਰੋ, ਉਹਨਾਂ ਦਾ ਸੁਧਾਰ ਕਰੋ ਤੇ ਪਲੱਸ ਜਿਹੜੇ ਲੋਕਾਂ ਦਾ ਕੋਈ ਨੁਕਸਾਨ ਹੋਇਆ ਹੈਗਾ ਆ ਉਹ ਜਿਹੜਾ ਆ ਉਹ ਪੇ ਕਰੋ। ਸੋ ਕਹਿੰਦੇ ਵੀ ਜਿਹੜੇ ਬਲਜੀਤ ਸਿੰਘ ਮਾਨ ਆ ਇਹ ਬਹੁਤ ਜ਼ਿਆਦਾ ਪ੍ਰਾਪਰਟੀਆਂ ਉੱਥੇ ਓਨ ਕਰਦੇ ਆ ਤੇ ਉਹਨਾਂ ਨੂੰ ਪਿਛਲੇ ਦਿਨਾਂ ਦੇ ਵਿੱਚ ਸਿਟੀ ਵੱਲੋਂ 29 ਜਿਹੜੀਆਂ ਵਾਇਲੇਸ਼ਨਸ ਇਸ਼ੂ ਕੀਤੀਆਂ ਗਈਆਂ ਸੀ। ਜੀ ਬਿਲਕੁਲ। ਸੋ ਕਾਫੀ ਜਿਹੜਾ ਮਸਲਾ ਹੈ ਵੀ ਇੱਧਰਲੇ ਪਾਸੇ ਭਖ ਰਿਹਾ ਆ। ਉੱਧਰ ਆਪਾਂ ਜਿੱਦਾਂ ਪਿਛਲੇ ਦਿਨਾਂ ਦੇ ਵਿੱਚ ਹਰਜੋਤ ਸਿੰਘ ਜੀ ਦੱਸਿਆ ਸੀਗਾ ਵੀ ਯੂਰਪ ਦੇ ਵਿੱਚ ਡਾਢੀ ਗਰਮੀ ਜਿਹੜੀ ਉਹ ਪੈਣ ਵਾਲੀ ਆ ਤੇ ਫਰਾਂਸ ਦੇ ਵਿੱਚ ਕਹਿੰਦੇ ਆਲ ਟਾਈਮ ਹਾਈ ਰੈਕਡ ਜਿਹੜਾ ਟੈਂਪਰੇਚਰ ਆ ਉਹ ਦੇਖਿਆ ਗਿਆ 45 ਡਿਗਰੀ ਸੈਂਟੀਗ੍ਰੇਡ ਯਾਨੀ ਕਿ 110 ਡਿਗਰੀ ਫਾਰਨਹਾਈਟ ਤੋਂ ਵੀ ਵੱਧ ਜਿਹੜਾ ਟੈਂਪਰੇਚਰ ਆ 113 ਡਿਗਰੀ ਫਾਰਨਹਾਈਟ ਜਿਹੜਾ ਟੈਂਪਰੇਚਰ ਇਹ ਬਣਿਆ ਆ। ਯੂਰਪ ਦੇ ਵਿੱਚ ਕਹਿੰਦੇ ਵੱਡੀ ਹੀਟ ਵੇਵ ਜਿਹੜੀ ਆ ਇਸ ਟਾਈਮ ਉੱਧਰ ਚੱਲ ਰਹੀ ਆ ਤੇ ਜਿਸ ਦੇ ਚੱਲਦਿਆਂ ਕਈ ਲੋਕਾਂ ਦੇ ਜਿਹੜਾ 2001 ਤੋਂ ਕਹਿੰਦੇ ਇਹਨਾਂ ਨੇ ਸੰਖਿਆ ਗਿਣੀ ਆ ਤਾਂ ਕਹਿੰਦੇ ਆંકੜਿਆਂ ਦੇ ਮੁਤਾਬਕ 15,000 ਤੋਂ ਵੱਧ ਲੋਕ ਜਿਹੜੇ ਫਰਾਂਸ ਦੇ ਵਿੱਚ ਲਗਾਤਾਰ ਗਰਮੀ ਵਧਣ ਦੇ ਕਰਕੇ ਇਹਨਾਂ ਹੀਟ ਵੇਵ ਦੇ ਕਰਕੇ ਮਾਰੇ ਜਾ ਚੁੱਕੇ ਨੇ। ਫਰਾਂਸ ਦੇ ਨਾਲ ਹੋਰ ਵੀ ਕਈ ਮੁਲਕਾਂ ਦੇ ਵਿੱਚ ਆਸਟਰੀਆ, ਸਵਿਟਜ਼ਰਲੈਂਡ, ਜਰਮਨੀ ਇਹਨਾਂ ਮੁਲਕਾਂ ਦੇ ਵਿੱਚ ਵੀ ਕਾਫੀ ਜ਼ਿਆਦਾ ਗਰਮੀ ਆ ਉਹ ਤਪਸ਼ ਜਿਹੜੀ ਉਹ ਦੇਖੀ ਜਾ ਰਹੀ ਆ ਤੇ ਆਉਣ ਵਾਲਾ ਸਮਾਂ ਜਿਹੜਾ ਕਹਿੰਦੇ ਆ ਵੀ ਇਹ ਘਾਤਕ ਹੀ ਜਿਹੜਾ ਸਾਬਤ ਹੋ ਸਕਦਾ ਆ। ਇਹ ਗਲੋਬਲ ਵਾਰਮਿੰਗ ਕਲਾਈਮੇਟ ਚੇਂਜ ਦੇ ਸਿੱਟੇ ਇਹ ਆਪਣੇ ਸਾਹਮਣੇ ਹੀ ਜਿਹੜੇ ਹੁਣ ਨਜ਼ਰ ਆਉਣੇ ਸ਼ੁਰੂ ਹੋ ਚੁੱਕੇ ਨੇ। ਜੀ ਅਗਲੀ ਖਬਰ ਬਾਅਦ ਚੱਲੀਏ ਜਿਹੜੀ ਨਾਰਥ ਕੈਰੋਲੀਨਾ ਤੋਂ ਆ ਰਹੀ ਆ। ਨਾਰਥ ਕੈਰੋਲੀਨਾ ਦੇ ਵਿੱਚ ਕਹਿੰਦੇ 2 ਬੰਦਿਆਂ ਦੀ ਮੌਤ ਹੋ ਗਈ ਜਦੋਂ ਉਹਨਾਂ ਦਾ ਇੱਕ ਛੋਟਾ ਜਿਹਾ ਜਿਹੜਾ ਜਹਾਜ਼ ਆ ਇੱਕ ਘਰ ਦੇ ਵਿੱਚ ਕ੍ਰੈਸ਼ ਕਰ ਗਿਆ ਤੇ ਫੈਡਰਲ ਜਿਹੜੇ ਇਨਵੈਸਟੀਗੇਟਰ ਆ ਉਹ ਕਹਿੰਦੇ ਸੀਨ ਦੇ ਉੱਤੇ ਹੈਗੇ ਉਹ ਚੈੱਕ ਕਰ ਰਹੇ ਵੀ ਕਿਹਦੇ ਕਰਕੇ ਇਹ ਜਿਹੜਾ ਐਕਸੀਡੈਂਟ ਹੋਇਆ। ਇਹ ਜਿਹੜੀ ਘਟਨਾ ਆ ਇਹ ਵੀਰਵਾਰ ਨੂੰ 11:30 ਵਜੇ ਸਾਊਥ ਵੈਸਟ ਆਫ ਫੇਅਰਟਵਿਲ ਜਿਹੜਾ ਹੈਗਾ ਨਾਰਥ ਕੈਰੋਲੀਨਾ ਦੇ ਵਿੱਚ ਇਹ ਉੱਥੇ ਦੀ ਜਿਹੜੀ
ਡਿਪਾਰਟਮੈਂਟ ਆਫ ਪਬਲਿਕ ਸੇਫਟੀ ਆ, ਉਹਨਾਂ ਨੇ ਦੱਸਿਆ, ਕਹਿੰਦੇ ਵੀ ਪਾਇਲਟ ਤੇ ਨਾਲ ਇੱਕ ਉਹਦੇ ਹੋਰ ਜਿਹੜਾ ਉਹਦਾ ਸਵਾਰੀ ਸੀਗੀ, ਜਿਹੜਾ ਉਹਦਾ ਫਰੈਂਡ ਸੀ, ਉਹਨਾਂ ਦੀ ਦੋਨਾਂ ਦੀ ਜਿਹੜੀ ਆ ਜਦੋਂ ਪਲੇਨ ਕ੍ਰੈਸ਼ ਕਰ ਗਿਆ ਤੇ ਮੌਤ ਹੋ ਗਈ। ਜੀ, ਪਿਛਲੇ ਦਿਨਾਂ ਦੇ ਵਿੱਚ ਜਾਰਜੀਆ ਦੇ ਵਿੱਚ ਅਬੋਰਸ਼ਨ ਦੇ ਮਾਮਲੇ ਦੇ ਵਿੱਚ ਇੱਕ ਹਾਰਟਬੀਟ ਬਿੱਲ ਜਿਹੜਾ ਆ ਉਹ ਪੇਸ਼ ਕੀਤਾ ਗਿਆ ਸੀ, ਪਾਸ ਕੀਤਾ ਗਿਆ ਸੀ, ਜਿਸ ਦੇ ਮੁਤਾਬਕ ਤਕਰੀਬਨ ਹਰ ਤਰ੍ਹਾਂ ਦੇ ਅਬੋਰਸ਼ਨ ਦੇ ਉੱਤੇ, ਚਾਹੇ ਉਹ ਰੇਪ ਦਾ ਮਾਮਲਾ ਹੋਵੇ ਤੇ ਚਾਹੇ ਉਹ ਇਨਸੈਸਟ ਦਾ ਮਾਮਲਾ ਸੀਗਾ, ਉਸ ਦੇ ਵਿੱਚ ਬੈਨ ਕਰ ਦਿੱਤਾ ਗਿਆ ਸੀਗਾ। ਅੱਜ ਜਿਹੜਾ ਆ ਇਸ ਹਾਰਟਬੀਟ ਬਿੱਲ ਦੇ ਖਿਲਾਫ ਅਦਾਲਤ ਦਾ ਕਹਿੰਦੇ ਆ ਸਹਾਰਾ ਲਿਆ ਜਾ ਰਿਹਾ ਆ। ਗਵਰਨਰ ਬ੍ਰਾਇਨ ਕੈਂਪ ਨੇ ਇਸ ਲਾਅ ਨੂੰ ਬੀਤੇ ਦਿਨੀ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਆ ਉਹ ਕੀਤਾ ਸੀਗਾ ਤੇ ਜਨਵਰੀ 2020 ਤੋਂ ਇਸ ਨੂੰ ਲਾਗੂ ਕੀਤਾ ਜਾਣਾ ਸੀ। ਹੁਣ ACLU ਜਿਹੜੇ ਜਾਰਜੀਆ ਦਾ ਉਹਨਾਂ ਦਾ ਚੈਪਟਰ ਹੈਗਾ ਆ, ਉਹਨਾਂ ਦੇ ਦੁਆਰਾ ਸੈਂਟਰ ਫਾਰ ਰੀਪਰੋਡਕਟਿਵ ਰਾਈਟਸ, ਪਲੈਨਡ ਪੇਰੈਂਟਹੁੱਡ, ਇਹਨਾਂ ਗਰੁੱਪਾਂ ਦੇ ਨਾਲ ਮਿਲ ਕੇ ਇਸ ਲਾਅ ਦੇ ਅਗੇਂਸਟ ਅਦਾਲਤ ਦਾ ਸਹਾਰਾ ਲਿਆ ਜਾ ਰਿਹਾ ਆ। ਜੀ, ਅਗਲੀ ਖਬਰ ਜਿਹੜੀ ਸੈਨੋਜ਼ੇ ਤੇ ਆ ਰਹੀ ਆ। ਸੈਨੋਜ਼ੇ ਡਾਊਨਟਾਊਨ ਦੇ ਵਿੱਚ ਜਿਹੜੇ ਗੂਗਲ ਕੰਪਨੀ ਆ ਉਹ ਬਹੁਤ ਵੱਡਾ ਆਪਣਾ ਪਿੰਡ ਕਹਿੰਦੇ ਵਿਲੇਜ ਬਣਾ ਰਹੀ ਆ। ਸੋ ਉਹਨੂੰ ਦੇਖਦੇ ਹੋਏ ਉਹ ਜਿਹੜੀ ਵੀ ਪ੍ਰਾਪਰਟੀ ਉਹਨਾਂ ਦੇ ਰਸਤੇ 'ਚ ਆ ਰਹੀ ਆ ਉਹਨੂੰ ਉਹ ਬਾਈ ਕਰੀ ਜਾ ਰਹੇ ਹੈਗੇ ਆ। ਹੁਣੇ ਉਹਨਾਂ ਨੇ ਪਿਛਲੇ ਹਫ਼ਤੇ $380 ਮਿਲੀਅਨ ਦੇ ਵਿੱਚ ਇੱਕ ਸੈਨੋਜ਼ੇ ਦਾ ਬਹੁਤ ਹੀ ਪੋਪੂਲਰ ਕਹਿੰਦੇ ਪਈ ਰੈਸਟੋਰੈਂਟ ਸੀ ਤੇ ਇੱਕ ਪ੍ਰੋਮੀਨੈਂਟ ਮੈਮੋਰੇਬਿਲੀਆ ਸਟੋਰ ਸੀਗਾ, ਜਿਹੜਾ ਪੂਅਰ ਹਾਊਸ ਬਿਸਟਰੋ ਤੇ ਵਰਲਡ ਆਫ ਸਪੋਰਟਸ ਤੇ ਪੂਅਰ ਹਾਊਸ ਸਟੂਡੀਓ, ਇਹ ਜਿਹੜੇ ਤਿੰਨੇ ਪ੍ਰਾਪਰਟੀਆਂ ਆ ਉਹ 380 ਮਿਲੀਅਨ ਦੇ ਵਿੱਚ ਜਿਹੜੀਆਂ ਖਰੀਦ ਲਈਆਂ ਹੈਗੀਆਂ। ਸਰੋਤਿਆਂ ਨੂੰ ਦੱਸਦੀ ਜਾਈਏ, ਕਹਿੰਦੇ ਵੀ ਗੂਗਲ ਦਾ ਬਹੁਤ ਵੱਡਾ ਜਿਹੜਾ ਮੇਨ ਆਫਿਸ ਆ ਉਹ ਡਾਊਨਟਾਊਨ ਸੈਨੋਜ਼ੇ ਕੈਲੀਫੋਰਨੀਆ 'ਚ ਆ ਰਿਹਾ, ਜਿਹਦੇ ਵਿੱਚ ਆਉਣ ਵਾਲੇ ਸਾਲਾਂ 'ਚ ਕਹਿੰਦੇ 50,000 ਦੇ ਕਰੀਬ ਜਿਹੜੇ EMPLOYEE ਵਰਕਆਊਟ ਕਰਨਗੇ ਉਹਦੇ ਵਿੱਚ। ਤੇ ਡਾਊਨਟਾਊਨ ਦੇ ਵਿੱਚ ਜਿੱਥੇ ਬੱਸ ਸਟੈਂਡ ਹੁੰਦਾ ਸੀ ਉਹ ਵੀ ਉਹਨਾਂ ਨੇ ਜਿਹੜਾ ਪਿਛਲੇ ਮਹੀਨਿਆਂ ਦੇ ਵਿੱਚ ਖਰੀਦ ਲਿਆ। ਸੋ ਬਹੁਤ ਸਾਰੀਆਂ ਪ੍ਰਾਪਰਟੀਆਂ ਜਿਹੜੀਆਂ ਕਈ ਰਨ ਡਾਊਨ ਵੀ ਸੀਆਂ, ਕਈ ਸਿਟੀ ਦੀਆਂ ਪ੍ਰਾਪਰਟੀਆਂ ਸੀਆਂ, ਉਹ ਸਾਰੀਆਂ ਹੀ ਜਿਹੜੀਆਂ ਗੂਗਲ ਨੇ ਖਰੀਦ ਲਈਆਂ ਹੈਗੀਆਂ। ਬਿਲਕੁਲ ਇੱਦਾਂ ਲੱਗਦਾ ਵੀ ਸੈਨੋਜ਼ੇ ਹੁਣ ਗੂਗਲ ਹੋਜ਼ੇ ਜਿਹੜਾ ਆ ਉਹ ਕਿਤੇ ਨਾਮ ਦੇ ਨਾਲ ਜਿਹੜਾ ਉਹ ਜਾਣਿਆ ਜਾਣਾ ਆ, ਵੀ ਇਹਦਾ ਆਪਣੇ ਵਜੂਦ ਹੌਲੀ ਹੌਲੀ ਸੈਨੋਜ਼ੇ ਦਾ ਖਤਮ ਹੋਊਗਾ ਤੇ ਗੂਗਲ ਦੀ ਕੰਪਨੀ ਕਰਕੇ ਜ਼ਿਆਦਾ ਜਾਣਿਆ ਜਾਣਾ। ਆਲਰੇਡੀ ਆਪਾਂ ਦੇਖਦੇ ਹਾਂ ਵੀ ਸਿਲਿਕਨ ਵੈਲੀ ਦੇ ਵਿੱਚ ਬਹੁਤੀਆਂ ਕੰਪਨੀਆਂ ਦੇ ਨਾਂ ਦੇ ਕਰਕੇ ਹੀ ਇਹ ਜਿਹੜੀ ਉਹ ਮਸ਼ਹੂਰ ਹੈਗੀ ਆ। ਪਰ ਜਿਸ ਰਫਤਾਰ ਦੇ ਨਾਲ ਤੇ ਜਿਸ ਤਰੀਕੇ ਦੇ ਨਾਲ ਇਹ ਵੱਧ ਰਿਹਾ ਤੇ ਲੱਗਦਾ ਨਹੀਂ ਹਰਜੋਤ ਸਿੰਘ ਜੀ ਬੇ ਏਰੀਆ ਦੇ ਵਿੱਚ ਫਿਰ ਕਦੀ ਰੀਅਲ ਏਸਟੇਟ ਕਦੀ ਡਾਊਨ ਜਿਹੜੀ ਉਹ ਜਾਊਗੀ। ਬਹੁਤ ਸਾਰੇ ਲੋਕ ਆਸਾਂ ਉਮੀਦਾਂ ਲਾ ਕੇ ਬੈਠੇ ਨੇ ਰੀਅਲ ਏਸਟੇਟ ਵੀ, ਕਿਉਂਕਿ ਸਭ ਨੂੰ ਪਤਾ ਵੀ ਜਿਹੜੀ ਤਾਂ ਜਾਂਦੀ ਉਹ ਕਿਤੇ ਨਾ ਕਿਤੇ ਥੱਲੇ ਵੀ ਕਿਤੇ ਆਉਂਦੀ ਆ। ਪਰ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਹੁਣ ਖਰੀਦਣਾ ਸ਼ੁਰੂ ਕੀਤਾ ਪਿਆ ਕੰਮ, ਜਿਹੜੇ ਤਾਂ ਪੁਰਾਣੇ ਰਹਿ ਰਹੇ ਉਹਨਾਂ ਦਾ ਤਾਂ ਸੂਤ ਸੋਹਣਾ ਆ ਜਾਣਾ ਹੈ, ਨੋ ਡਾਊਟ ਵੀ ਉਹਨਾਂ ਨੂੰ ਵਧੀਆ ਜਿਹੜੇ ਆ ਮੁਨਾਫਾ ਜਿਹੜਾ ਹੋ ਜਾਊਗਾ। ਪਰ ਜਿਹੜੇ ਹੋਰ ਕੋਈ ਚਾਹ ਰਹੇ ਨੇ ਵੀ ਇੱਥੇ ਆ ਕੇ ਆਪਣਾ ਰਹਿਣ ਬਸੇਰਾ ਜਿਹੜਾ ਉਹ ਵਸਾਉਣ ਦੀ ਕੋਸ਼ਿਸ਼ਾਂ ਦੇ ਵਿੱਚ ਆ, ਉਹਨਾਂ ਦੇ ਲਈ ਬਹੁਤ ਜ਼ਿਆਦੀਆਂ ਮੁਸ਼ਕਿਲਾਂ ਆ। ਜੇ ਤੁਸੀਂ ਅਜਿਹੇ ਹਰਜੋਤ ਸਿੰਘ ਜੀ ਕੰਪਨੀਆਂ ਦੇ ਲਾਗੇ ਦੇ ਜਿਹੜੇ ਤੁਸੀਂ ਅਪਾਰਟਮੈਂਟਸ ਦੀ ਪ੍ਰਾਈਸਿਸ ਦੇਖੋ, 3-3, 4-4 ਹਜ਼ਾਰ ਡਾਲਰ ਦਾ ਜਿਹੜਾ ਉਹ ਪ੍ਰਾਈਸ ਟੈਗ ਹੈਗਾ ਆ। ਤੁਸੀਂ ਬੇ ਏਰੀਆ ਦੇ ਓਵਰਆਲ ਐਵਰੇਜ ਪ੍ਰਾਈਸ ਦੇਖੋ ਤੇ ਇਹਨਾਂ ਕੰਪਨੀਆਂ ਦੇ ਲਾਗੇ ਦੇ ਅਪਾਰਟਮੈਂਟਸ ਦੀ ਇਹ ਐਵਰੇਜ ਪ੍ਰਾਈਸ ਦੇਖੋ ਤਾਂ ਜ਼ਮੀਨ ਅਸਮਾਨ ਦਾ ਉੱਥੇ ਫਰਕ ਆ। ਉੱਥੇ ਆਮ ਬੰਦਾ ਜਿਹੜਾ ਆ ਉਹ ਬਿਲਕੁਲ ਹੀ ਨਹੀਂ ਰਹਿ ਸਕਦਾ। ਓਵਰਆਲ ਬੇ ਏਰੀਆ ਦੇ ਵਿੱਚ ਅਜਿਹੇ ਲੋਕਾਂ ਦੇ ਲਈ ਰਹਿਣਾ ਜਿਹੜਾ ਆ ਉਹ ਬਹੁਤ ਮੁਸ਼ਕਿਲ ਜਿਹੜਾ ਹੋ ਚੁੱਕਾ ਆ। ਇੱਦਾਂ ਲੱਗ ਰਿਹਾ ਆ ਵੀ ਇਹ ਸਾਰਿਆਂ ਨੂੰ ਬਾਹਰ ਨੂੰ ਬੇ ਏਰੀਏ ਤੋਂ ਧੱਕ ਰਹੇ ਨੇ। ਸੋ ਓਵਰਆਲ ਜੇ ਦੇਖਿਆ ਜਾਵੇ ਬੇ ਏਰੀਏ ਦੇ ਵਿੱਚ ਐਵਰੇਜ ਘਰ ਦੀ ਪ੍ਰਾਈਸ ਕਹਿੰਦੇ ਮੀਡੀਅਨ ਪ੍ਰਾਈਸ ਜਿਹੜੀ 8,60,000 ਆ, ਪਰ 8,60,000 ਦਾ ਘਰ ਤੁਹਾਨੂੰ ਕੋਈ ਲੱਭਦਾ ਨਹੀਂ ਹੈਗਾ। ਤੇ ਪਰ ਪਿਛਲੇ ਸਾਲ ਦੇ ਮੁਕਾਬਲੇ 1.7% ਜਿਹੜੀ ਸੇਲ ਆ ਉਹ ਘਟੀ ਆ, ਥੋੜੀ ਸੇਲ ਦੇ ਵਿੱਚ ਸਟੇਬਲ ਹੋਈ ਆ। ਪਰ ਸਿਟੀ ਆਫ ਸੈਨੋਜ਼ੇ ਨੇ ਜਿਹੜੀ ਆ ਰਹਿਣ ਦੇ ਲਈ ਉਹਨਾਂ ਨੇ ਇਹ ਕੀ ਕੀਤਾ ਹੈ, ਨਵਾਂ ਲਾ ਪਾਸ ਕਰਤਾ, ਤੁਸੀਂ ਗ੍ਰੈਨੀ ਯੂਨਿਟਸ ਆਪਣੇ ਘਰ ਦੇ ਪਿੱਛੇ ਬਣਾ ਸਕਦੇ ਹੋ। ਜੇ ਤੁਹਾਡੇ ਬਿਗ ਲੋਟ ਹੈਗਾ ਉਹਦੇ ਵਿੱਚ 2 ਬੈਡਰੂਮ 1 ਬਾਥਰੂਮ ਬਣਾ ਸਕਦੇ, ਪਰਮਿਟ ਲੈ ਕੇ ਬਣਾ ਸਕਦੇ ਆ। ਤੇ ਉਹ ਉਹਨਾਂ ਨੇ ਆਲਰੇਡੀ ਪਰਮਿਟ ਦੇਣੇ ਸ਼ੁਰੂ ਕਰ ਦਿੱਤੇ ਤੇ ਕਈ ਜਗ੍ਹਾ ਉਹ ਲੋ ਕਾਸਟ ਲੋ ਇੰਟਰਸਟ ਰੇਟ ਤੇ ਉੱਤੇ ਲੋਨ ਵੀ ਦੇ ਰਹੀ ਆ ਸਿਟੀ ਪੇ, ਤਾਂ ਕਿਉਂਕਿ ਸਾਨੂੰ ਵੱਧ ਯੂਨਿਟ ਚਾਹੀਦੇ ਆ ਤੇ ਵੀ ਛੋਟੇ ਜਿੱਥੇ ਇਕੱਲੇ ਰਹਿੰਦੇ ਨੇ ਲੋਕ ਜਾਂ 1-1 2-2 ਜਾਣੇ ਰਹਿੰਦੇ, ਵੀ ਵੱਡੇ ਘਰਾਂ 'ਚ ਤੁਸੀਂ ਕਿਉਂ ਰਹਿਣਾ, ਵੀ ਤੁਸੀਂ ਜਿੱਦਾਂ ਇਨਲਾ ਕੁਆਟਰ ਜਿਹਨੂੰ ਕਹਿ ਦਿੱਤਾ ਜਾਂਦਾ ਹੈ, ਜੇ ਪਿੱਛੇ ਇੱਕ ਬਣਾ ਲਓ ਤੇ ਉਹ ਤੁਸੀਂ ਰੈਂਟ ਤੇ ਦੇ ਸਕਦੇ ਆ, ਉੱਤੇ ਜਾਂ
ਆਪ ਰਹਿ ਲਓ ਤੇ ਵੱਡਾ ਘਰ ਜਿਹੜਾ ਉਹ ਰੈਂਟ ਤੇ ਦੇ ਸਕਦੇ ਵੀ ਜਿੱਦਾਂ ਵੀ ਕਿਸੇ ਨੇ ਜਿੱਦਾਂ ਵੀ ਪਰ ਹਜੇ ਲੱਗਦਾ। ਤੱਕ ਸੋ ਫਾਰ ਸਿਰਫ 17 ਲੋਕਾਂ ਨੇ ਉਹ ਪਰਮਿਟ ਲਏ ਹੈਗੇ ਆ। ਵੈਸੇ ਜਿੱਦਾਂ ਕਈ ਲੋਕਾਂ ਨੇ ਇਲੀਗਲੀ ਜ਼ਰੂਰ ਬਹੁਤ ਲੋਕਾਂ ਨੇ ਬਣਾਇਆ ਹੋਆ, ਪਰ ਹੁਣ ਉਹ ਇਲੀਗਲ ਵੀ ਜਿਹੜੇ ਲੀਗਲ ਚ ਕਨਵਰਟ ਹੋ ਸਕਦੇ ਆ। ਸੋ ਜ਼ਰੂਰ ਸਰੋਤਿਆਂ ਨੂੰ ਜੇ ਸਿਟੀ ਆਫ ਸੈਨ ਹੋਜ਼ੇ ਦੇ ਵਿੱਚ ਰਹਿੰਦੇ ਹੈਗੇ ਆ ਉਹਨਾਂ ਨੇ ਆਈ ਥਿੰਕ ਸੈਂਟਾ ਕਲਾਰਾ ਕਾਉਂਟੀ ਵਾਲੇ ਵੀ ਕੁਛ ਇਦਾਂ ਦਾ ਓਵਰਆਲ ਕਾਉਂਟੀ ਦੇ ਪੱਧਰ ਦੇ ਉੱਤੇ ਵੀ ਜਿਹੜਾ ਉਹ ਕਰਨ ਜਾ ਰਹੇ ਸੀਗੇ। ਸੋ ਲੈਟਸ ਸੀ ਜਿਹੜਾ ਇਸ ਦੇ ਵਿੱਚ ਕੀ ਪੂਰਾ ਉਹ ਬਣਦਾ ਹੈਗਾ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ, ਇਲੀਨੋਇਸ ਜਿਹੜਾ ਸੂਬਾ ਆ ਉਹ ਮੈਰੀਜੁਆਨਾ ਦੀਆਂ ਕਨਵਿਕਸ਼ਨਸ ਆ ਉਸ ਨੂੰ ਐਕਸਪੰਜ ਕਰਨ ਜਾ ਰਿਹਾ, ਯਾਨੀ ਕਿ ਹਟਾਉਣ ਜਾ ਰਿਹਾ। ਬਹੁਤ ਸਾਰੇ ਲੋਕਾਂ ਦੇ ਉੱਤੇ ਜਿਨ੍ਹਾਂ ਕੋਲ ਥੋੜੀ ਜਿੰਨੀ ਮਾਤਰਾ ਅਲਾਉਡ ਹੁੰਦੀ ਉਸ ਤੋਂ ਜੇ ਥੋੜੀ ਮਾਤਰਾ ਵੱਧ ਦੇ ਵਿੱਚ ਵੀ ਉਹਦੇ ਕਰਕੇ ਉਹਨਾਂ ਉੱਤੇ ਕਨਵਿਕਸ਼ਨਸ ਲੱਗੀਆਂ ਹੋਈਆਂ, ਉਹਨਾਂ ਨੂੰ ਗ੍ਰਿਫਤਾਰ ਕੀਤਾ ਹੋਇਆ ਜਾਂ ਉਹਨਾਂ ਉੱਤੇ ਚਾਰਜਿਸ ਮੜੇ ਹੋਏ ਆ, ਉਹਨਾਂ ਨੂੰ ਹਟਾਉਣ ਜਾ ਰਿਹਾ। ਕਹਿੰਦੇ ਤਕਰੀਬਨ 8 ਲੱਖ ਕ੍ਰਿਮੀਨਲ ਰੈਕਰਡਸ ਜਿਹੜੇ ਆ ਇਸ ਦੇ ਕਰਕੇ ਜਿਹੜੇ ਆ ਉਹ ਹਟਾਏ ਜਾਣਗੇ। ਸੋ ਇਲੀਨੋਇਸ ਦੇ ਵਿੱਚ ਇਹ ਜਿਹੜੀ ਉਹ ਹੋਈ ਆ। ਉੱਥੋਂ ਦੇ ਗਵਰਨਰ JB ਪ੍ਰਿਟਸਕਰ ਉਹਨਾਂ ਨੇ ਬੀਤੇ ਦਿਨੀ ਹਾਊਸ ਬਿੱਲ 1438 ਉਸ ਨੂੰ ਜਿਹੜਾ ਉਹ ਸਾਈਨ ਕਰ ਦਿੱਤਾ ਆ। ਕਹਿੰਦੇ ਵੀ ਜਿਹੜੇ ਇਲੀਨੋਇਸ ਦੇ ਵਿੱਚ ਕਹਿੰਦੇ ਵੀ ਜੇ ਹੁਣ ਅਰੈਸਟ ਹੋਏ ਸੀਗੇ ਵੀਡ ਦੇ ਕਰਕੇ, ਮੈਰੀਜੁਆਨਾ ਦੇ ਕਰਕੇ, ਉਹ ਹੁਣ ਇੱਕ ਕਹਿੰਦੇ ਸੁੱਖ ਦਾ ਸਾਹ ਇੱਕ ਹਿਸਾਬ ਦੇ ਨਾਲ ਉਧਰ ਲੈ ਸਕਣਗੇ ਵੀ ਤਕਰੀਬਨ 7.5 ਲੱਖ ਤੋਂ ਲੈ ਕੇ 8.5 ਲੱਖ ਜਿਹੜੇ ਲੋਕ ਆ ਉਹਨਾਂ ਦੀਆਂ ਜਿਹੜੀਆਂ ਕਨਵਿਕਸ਼ਨਸ ਆ ਉਹ ਰੱਦ ਹੋਣਗੀਆਂ। ਸਭ ਨੂੰ ਪਤਾ ਵੀ ਜਦੋਂ ਤੁਹਾਡੇ ਉੱਤੇ ਕੋਈ ਕ੍ਰਿਮੀਨਲ ਕਨਵਿਕਸ਼ਨ ਇੱਦਾਂ ਹੁੰਦੀ ਆ, ਬਾਅਦ ਦੇ ਵਿੱਚ ਜੌਬ ਲੈਣੀ ਤੇ ਹੋਰ ਬਹੁਤ ਕੁਛ, ਸਾਰੇ ਦਰਵਾਜ਼ੇ ਜਿਹੜੇ ਬੰਦ ਹੋ ਜਾਂਦੇ ਆ। ਬਹੁਤ ਸਾਰੇ ਲੋਕ ਬੈਠੇ ਗੱਲਾਂ ਕਰੀ ਜਾਂਦੇ ਵੀ ਚੱਲ ਇਹਨਾਂ ਇਹ ਕੰਮ ਕਰ ਲੈਣ, ਇਹ ਹੋ ਜਾਣ, ਪਰ ਗੱਲ ਇਹ ਆ ਵੀ ਸਿਸਟਮੈਟਿਕ ਤਰੀਕੇ ਦੇ ਨਾਲ ਉਹਨਾਂ ਦੇ ਲਈ ਕੰਮ ਕਰਨ ਦਾ ਤਰੀਕਾ ਜਿਹੜਾ ਰਾਹ ਆ ਹੌਲੀ ਹੌਲੀ ਬੰਦ ਹੋ ਰਿਹਾ। ਜਿਹਦੇ ਕੋਈ ਕ੍ਰਿਮੀਨਲ ਕਨਵਿਕਸ਼ਨ ਹੁੰਦੀ ਕੋਈ ਵੀ ਉਸ ਨੂੰ ਆਪਣੇ ਕੰਮ ਦੇ ਉੱਤੇ ਰੱਖ ਕੇ ਜਿਹੜਾ ਉਹ ਰਾਜੀ ਨਹੀਂ ਹੁੰਦਾ। ਸੋ ਹੌਲੀ ਹੌਲੀ ਉਹ ਫਿਰ ਹੋਮਲੈਸ ਨੂੰ ਹੋਰ ਕਈ ਜਿਹੜੀਆਂ ਸਿਚੁਏਸ਼ਨਸ ਦੇ ਵੱਲ ਨੂੰ ਜਿਹੜਾ ਵੱਧਦੇ। ਬਹੁਤ ਸਾਰੇ ਲੋਕ ਬੜੀ ਜਲਦੀ ਕਹਿ ਦਿੰਦੇ ਯਾਰ ਆਹ ਤੇ ਹੋਮਲੈਸਨੈਸ ਦੀ ਸਿਚੁਏਸ਼ਨ ਝੱਟ ਜਿਹੜੀ ਆ ਸੁਲਝਾਈ ਜਾ ਸਕਦੀ, ਪਰ ਉਹ ਬੜੇ ਤਰੀਕੇ ਦੇ ਨਾਲ ਜਿਹੜਾ ਆ ਉਹ ਉਸ ਪਾਸੇ ਤੱਕ ਜਿਹੜੇ ਉਹ ਪਹੁੰਚੇ ਹੁੰਦੇ ਆ। ਆਈ ਥਿੰਕ ਦੇਖੋ ਆਪਣੇ ਜਿਹੜੇ ਗੁਰੂ ਸਾਹਿਬਾਨ ਨੇ ਲੰਗਰ ਸਾਰਿਆਂ ਦੇ ਲਈ ਖੋਲ੍ਹਿਆ, ਸਾਰਾ ਕੁਝ ਜਿਹੜਾ ਉਹ ਕਰਦੇ ਆ, ਪਰ ਜਦੋਂ ਕੋਈ ਇਹੋ ਜਿਹੀ ਚੀਜ਼ਾਂ ਦੇ ਵੱਲ ਨੂੰ ਜਾਂਦੇ ਆ ਤੇ ਕਈ ਲੋਕਾਂ ਨੂੰ ਬਹੁਤ ਜਿਹੜੀ ਆ ਤਕਲੀਫ ਜਿਹੜੀ ਆ ਉਹ ਹੁੰਦੀ ਆ। ਹੁਣ ਵੀ ਆਪਾਂ ਦੇਖ ਰਹੇ ਹਾਂ ਵੀ ਜਦੋਂ ਕਿਸੇ ਅੰਡਰ ਪ੍ਰਿਵਿਲੇਜਡ ਲੋਕਾਂ ਨੂੰ ਜੇ ਕੋਈ ਸਹੂਲਤ ਦੇਣ ਦੀ ਗੱਲ ਕਰਦੇ ਆ ਤੇ ਕਈ ਲੋਕ ਆਪਣੇ ਜਿਹੜੇ ਆ ਉਸ ਦੇ ਖਿਲਾਫ ਜਿਹੜੀ ਬਗਾਵਤ ਕਰਦੇ ਆ, ਅਤੇ ਜਦ ਕਿ ਆਪ ਆਪਾਂ ਉਹਨਾਂ ਲੋਕਾਂ ਦੇ ਲਈ ਲੰਗਰ ਵੀ ਲੈ ਕੇ ਜਾਂਦੇ ਆ, ਉਹ ਸਾਰਾ ਕੁਝ ਕਰਦੇ ਆ। ਆਈ ਥਿੰਕ ਇੱਥੇ ਬੈਲੈਂਸ ਬਣਾਉਣ ਦੀ ਜਿਹੜੀ ਜ਼ਰੂਰਤ ਹੈਗੀ ਆ ਜੀ। ਬਿਲਕੁਲ। ਤੇ ਆਈਸ ਨਾਲ ਰਿਲੇਟਡ ਜਿਹੜੀ ਖਬਰ ਆ ਰਹੀ ਆ, ਆਪਾਂ ਪਿਛਲੇ ਦਿਨਾਂ 'ਚ ਦੱਸਿਆ ਸੀ ਵੀ ਕਿਸ ਤਰ੍ਹਾਂ ਆਈਸ ਵਾਲੇ ਜਿਹੜੇ ਅਮਰੀਕਾ ਦੇ 10 ਸ਼ਹਿਰਾਂ ਦੇ ਵਿੱਚ ਰੇਡ ਮਾਰਨ ਜਾ ਰਹੇ ਆ। ਹੁਣ ਉਹਦੀ ਸੱਚਾਈ ਆਣੀ ਸ਼ੁਰੂ ਹੋਈ ਆ। ਕਹਿੰਦੇ ਵੀ ਉਹ ਜਿਹੜੀ ਖਬਰ ਆ ਉਹ ਸਮਹਾਉ ਲੀਕ ਹੋ ਗਈ ਸੀ ਤੇ ਤਾਂ ਕਰਕੇ ਲੋਕਾਂ ਨੂੰ ਪਤਾ ਲੱਗ ਗਿਆ ਸੀ ਜੀ। ਸੋ ਉਹਦੇ ਸੰਬੰਧ ਦੇ ਵਿੱਚ ਜਿਹੜੇ ਐਕਟਿੰਗ ਹੋਮਲੈਂਡ ਸਿਕਿਉਰਿਟੀ ਚੀਫ ਆ ਉਹ ਹਜੇ ਤੱਕ ਵੀ ਡਿਨਾਈ ਕਰ ਰਿਹਾ ਵੀ ਕਿਸੇ ਤਰ੍ਹਾਂ ਦੀ ਇਹ ਜਿਹੜੀ ਖਬਰ ਲੀਕ ਨਹੀਂ ਹੋਈ, ਵੀ ਕਿੱਥੇ ਕਿਸ ਟਾਈਮ ਦੇ ਉੱਤੇ ਛਾਪੇ ਮਾਰਨੇ ਸੀ। ਪਰ ਉਹਨਾਂ ਨੇ ਇਹ ਕਿਹਾ ਵੀ ਮੇਰੀ ਜਿਹੜੀ ਮੇਨ ਰਿਸਪੌਂਸਿਬਿਲਿਟੀ ਆ ਉਹ ਹੈਗੀ ਆ ਜਿਹੜੇ ਜਿੰਨੇ ਵੀ ਮੈਨ ਐਂਡ ਵੂਮਨ ਜਿਹੜੇ ਹੈਗੇ ਆਈਸ ਦੇ, ਉਹਨਾਂ ਦੀ ਸੇਫਟੀ ਲਈ ਆ, ਤਾਂ ਕਿ ਜੇ ਕਿਤੇ ਉਹ ਰੇਡ ਮਾਰਨ ਵੀ ਜਾਂਦੇ ਆ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਾ ਹੋਵੇ ਜੀ। ਅਮਰੀਕਾ ਦੀ ਪਹਿਲੀ ਜਿਹੜੀ ਆ ਸਿਟੀ ਬਣੀ ਆ ਨਿਊਯਾਰਕ ਸਿਟੀ, ਜਿਸ ਦੇ ਵਿੱਚ 1 ਮਿਲੀਅਨ ਤੋਂ ਵੱਧ ਪਾਪੂਲੇਸ਼ਨ ਆ, ਤੇ ਉਹਨਾਂ ਨੇ ਕਲਾਈਮੇਟ ਐਮਰਜੈਂਸੀ ਜਿਹੜੀ ਆ ਉਹ ਘੋਸ਼ਿਤ ਕਰ ਦਿੱਤੀ ਆ। ਜਿੱਦਾਂ ਆਪਾਂ ਦੇਖਿਆ ਵੀ ਪੈਰਿਸ ਦੀ ਇੱਕ ਕਲਾਈਮੇਟ ਡੀਲ ਸੀਗੀ ਤੇ ਉਸ ਦੇ ਵਿੱਚ ਸਾਰਿਆਂ ਨੂੰ ਇਹ ਮਿਲ ਕੇ ਕਹਿ ਰਹੇ ਸੀਗੇ ਸਾਰੇ ਮੁਲਕ ਵੀ ਆਪਾਂ ਜਿਹੜੀਆਂ ਗ੍ਰੀਨ ਹਾਊਸ ਇਫੈਕਟ ਗੈਸਾਂ ਆ ਉਹਨਾਂ ਨੂੰ ਆਪਾਂ ਘਟਾਉਣਾ ਆ, ਹੋਰ ਬਹੁਤ ਕੁਝ ਕਰਨਾ ਆ। ਸੋ ਅਮਰੀਕਾ ਦੀ ਸਭ ਤੋਂ ਵੱਡੀ ਸਿਟੀ ਜਿੱਥੇ ਤਕਰੀਬਨ 9.25 ਮਿਲੀਅਨ ਜਿਹੜੇ ਲੋਕ ਆ ਉਹ ਰਹਿੰਦੇ ਨੇ, ਉਹਨਾਂ ਨੇ ਕਲਾਈਮੇਟ ਐਮਰਜੈਂਸੀ ਜਿਹੜੀ ਆ ਉਹ ਡਿਕਲੇਅਰ ਕਰ ਦਿੱਤੀ ਆ। ਨਿਊਯਾਰਕ ਸਿਟੀ ਕੌਂਸਲ ਨੇ ਬੀਤੇ ਦਿਨੀ ਇਹ ਜਿਹੜਾ ਲੈਜਿਸਲੇਸ਼ਨ ਆ ਉਹ ਪਾਸ ਕੀਤਾ ਹੈ, ਜਿਸ ਦੇ ਵਿੱਚ ਕਹਿੰਦੇ ਵੀ ਇਮੀਡੀਏਟ ਰਿਸਪੌਂਸ ਆਪਾਂ ਨੂੰ ਦੇਣਾ ਪਊਗਾ ਜਿਹੜਾ ਗਲੋਬਲ ਕਲਾਈਮੇਟ ਕ੍ਰਾਈਸਿਸ ਜਿਹੜਾ ਉਹ ਬਣਦਾ ਜਾ ਰਿਹਾ ਆ। ਤੇ ਇੱਕ ਚੀਜ਼ ਨਾਲ ਹੀ ਆਪਾਂ ਦੱਸ ਜੇ ਵੀ ਆਪਾਂ ਜਿੱਦਾਂ ਯੂਰਪ ਦਾ ਦੱਸਿਆ ਸੀ, ਕਹਿੰਦੇ ਵੀ ਸਪੇਨ ਦੇ ਵਿੱਚ ਇੰਨੀ ਕੁ ਜ਼ਿਆਦਾ ਗਰਮੀ ਸੀਗੀ ਵੀ ਗਰਮੀ ਦੇ ਕਰਕੇ ਹੀ ਉੱਥੇ ਜਿਹੜਾ ਮਨਿਓਰ ਪਿਆ ਸੀਗਾ, ਸੁੱਕਾ ਘਾਹ ਪਿਆ ਸੀ, ਉਹ ਆਪਣੇ ਆਪ ਉਸ ਨੂੰ ਅੱਗ ਲੱਗ ਗਈ, ਜਿਹਦੇ ਕਰਕੇ 10,000 ਏਕੜ ਦੇ ਵਿੱਚ ਜਿਹੜੀ ਉੱਥੇ ਵਾਈਲਡ ਫਾਇਰ ਜਿਹੜੀ ਆ ਉਹ ਫੈਲ ਗਈ ਆ। ਸੋ ਇਹ ਜਿਹੜੇ ਹੁਣ ਆਪਣਾ ਵੀ ਇੱਥੇ ਦੇਖਦੇ ਆ ਵੀ ਕਈ ਦੀ ਬਹੁਤ ਜ਼ਿਆਦਾ ਗਰਮੀ ਹੁੰਦੀ ਆ, ਸੋ ਸੁੱਕਾ ਘਾਹ
ਜੇ ਡਾਇਰੈਕਟ ਧੁੱਪ ਦੇ ਵਿੱਚ ਇਕੱਠਾ ਜਦੋਂ ਜ਼ਿਆਦਾ ਹੋਵੇ ਤਾਂ ਹੋ ਸਕਦਾ ਵੀ ਬਿਲਕੁਲ ਅੰਦਰੂਨੀ ਪੁਆਇੰਟ ਦੇ ਵਿੱਚ ਉੱਥੇ ਜ਼ਿਆਦਾ ਗਰਮੀ ਕਰਕੇ ਉਹ ਅੱਗ ਜਿਹੜੀ ਉਹ ਲੱਗ ਸਕਦੀ ਆ। ਸੋ ਉਸ ਹਿਸਾਬ ਦੇ ਨਾਲ ਸਾਰਿਆਂ ਨੂੰ ਜਿਹੜਾ ਉਹ ਧਿਆਨ ਵੀ ਰੱਖਣਾ ਚਾਹੀਦਾ ਆ। ਤੇ ਬੀਤੇ ਦਿਨਾਂ ਦੇ ਵਿੱਚ ਹਰਜੋਤ ਸਿੰਘ ਜੀ ਸੈਨ ਫਰਾਂਸਿਸਕੋ ਨੇ ਇੱਕ ਬੈਨ ਲਾ ਦਿੱਤਾ ਆ ਈ ਸਿਗਰਟਸ ਜਿਹੜੀ ਆ ਉਸ ਦੇ ਉੱਤੇ ਉਹਨਾਂ ਨੇ ਬੈਨ ਲਾ ਦਿੱਤਾ ਵੀ ਅਖੇ ਜਿਹੜੀ ਹੈਲਥ ਦੇ ਲਈ ਮਾੜੀ ਆ। ਇੱਕ ਪਾਸੇ ਈ ਸਿਗਰਟ ਦੇ ਉੱਤੇ ਬੈਨ ਲਾ ਰਹੇ ਆ ਤੇ ਦੂਜੇ ਪਾਸੇ ਇਹ ਲੋਕਾਂ ਦੇ ਲਈ ਦਰਵਾਜ਼ੇ ਖੋਲ ਰਹੇ ਆ ਵੀ ਭਾਈ ਜਿਹਨੇ ਨਸ਼ਾ ਕਰਨਾ ਆ ਕੇ ਟੀਕੇ ਸਾਡੇ ਇੱਥੇ ਆ ਕੇ ਲਾਓ, ਬਾਹਰ ਜਿਹੜਾ ਖਿਲਾਰਾ ਆ ਉਹ ਨਾ ਪਾਓ। ਸੋ ਇਹ ਸਮਝ ਨਹੀਂ ਆ ਰਹੀ ਵੀ ਇਹ ਸੈਨ ਫਰਾਂਸਿਸਕੋ ਵਾਲੇ ਜਿਹੜੇ ਸੋਚੀ ਕੀ ਜਾਣਦੇ ਆ ਵੀ ਜੇ ਤੁਸੀਂ ਈ ਸਿਗਰਟ ਨੂੰ ਮਾੜਾ ਸਮਝਦੇ ਉਸ ਦੇ ਉੱਤੇ ਬੈਨ ਲਾ ਰਹੇ ਹੋ ਤੇ ਆ ਜਿਹੜਾ ਉੱਥੇ ਇੰਨਾ ਫੀਸਿਸ ਦਾ ਗੰਦ ਪੈ ਰਿਹਾ ਆ ਤੇ ਨਾਲ ਜਿਹੜੇ ਨੀਡਲਸ ਜਿਹੜੀਆਂ ਕਹਿੰਦੇ ਫੈਲੀਆਂ ਪਈਆਂ ਆ ਵੀ ਸੈਨ ਫਰਾਂਸਿਸਕੋ ਜਿਹੜੀ ਇੱਕ ਟਾਈਮ ਦੀ ਦੁਨੀਆ ਦੀ ਨੰਬਰ 1 ਸਿਟੀਆਂ ਦੇ ਵਿੱਚੋਂ ਆਉਂਦੀ ਸੀ ਵੀ ਉੱਥੇ ਇੰਨੀ ਜ਼ਿਆਦਾ ਬੈਡ ਸਿਚੁਏਸ਼ਨ ਹੋ ਚੁੱਕੀ ਆ ਵੀ ਉਸ ਦੇ ਲਈ ਵੀ ਨਾਲ ਜਿਹੜੇ ਆ ਥੋੜੇ ਹੋਰ ਕਦਮ ਜਿਹੜੇ ਇਹਨਾਂ ਨੂੰ ਚੱਕਣ ਦੀ ਜ਼ਰੂਰਤ ਹੈਗੀ ਆ। ਸੋ ਅਲਟੀਮੇਟਲੀ ਜਿਹੜਾ ਮਰਵਾਨਾ ਹੈ ਉਹਨੂੰ ਪ੍ਰਮੋਟ ਕਰ ਰਹੇ ਹੈਗੇ ਆ। ਸੋ ਜਾਂਦੇ ਦੱਸਦੀ ਜਾਈਏ ਪੰਜਾਬੀ ਰੇਡੀਓ USA ਦੇ ਹੋਸਟ ਜਿਹੜੇ ਹੈਗੇ ਆ ਬਲਤੇਜ ਸਿੰਘ ਪੰਨੂ, ਉਹ ਅੱਜ ਕੱਲ੍ਹ ਕੈਨੇਡਾ ਆਏ ਆ ਤੇ ਉਹਨਾਂ ਨੇ USA ਵੀ ਆ ਰਹੇ ਆ ਆਪਣੇ ਉਹ 12 ਤਰੀਕ ਨੂੰ 12 ਜੁਲਾਈ 13 ਜੁਲਾਈ ਤੇ 14 ਜੁਲਾਈ ਨੂੰ ਜੀ ਬਿਲਕੁਲ 12 ਜੁਲਾਈ ਨੂੰ ਜਿਹੜਾ ਸੈਕਰਾਮੈਂਟੋ ਦੇ ਵਿੱਚ ਉਹਨਾਂ ਦੇ ਲਈ ਪ੍ਰੋਗਰਾਮ ਜਿਹੜਾ ਦੁਪਹਿਰ 4 ਤੋਂ 6 ਵਜੇ ਤੱਕ ਉਲੀਕਿਆ ਗਿਆ ਹੋਇਆ, ਜਿੱਥੇ ਤੁਸੀਂ ਆ ਕੇ ਉਹਨਾਂ ਨੂੰ ਮਿਲ ਸਕਦੇ ਹੋ ਤੇ ਉਹ ਆਪਣੇ ਵਿਚਾਰ ਵੀ ਜਿਹੜੇ ਆ ਪੰਜਾਬ ਭਾਰਤ ਦੀ ਸਥਿਤੀ ਦੇ ਉੱਤੇ ਉਹ ਸਾਂਝੇ ਕਰਨਗੇ ਮਿਰਾਜ ਬੈਂਕਟ ਹਾਲ ਦੇ ਵਿੱਚ ਜਿਹੜਾ ਉੱਥੇ ਹੋਣਾ ਆ। 13 ਜੁਲਾਈ ਦਿਨ ਸ਼ਨੀਚਰਵਾਰ ਆ, ਉਸ ਦਿਨ ਜਿਹੜਾ 3 ਤੋਂ 5 ਵਜੇ ਤੱਕ ਜਿਹੜਾ ਦੁਪਹਿਰ ਨੂੰ ਪ੍ਰੋਗਰਾਮ ਰੱਖਿਆ ਗਿਆ ਉਲੀਕਿਆ ਗਿਆ ਆ ਪੰਜਾਬੀ ਕਲਚਰਲ ਸੈਂਟਰ USA ਜਿਹੜਾ ਕਿ ਪੰਜਾਬੀ ਰੇਡੀਓ USA ਫ੍ਰੈਜ਼ਨੋ ਸਟੂਡੀਓਜ਼ ਦੇ ਕੰਪਲੈਕਸ ਦੇ ਵਿੱਚ ਹੀ ਆ 2125 ਨਾਰਥ ਬਾਰਟਨ ਐਵੀਨਿਊ। ਉੱਥੇ ਜਿਹੜਾ ਉਹ ਉੱਥੇ ਦੇ ਇਰਦ ਗਿਰਦ ਦੇ ਇਲਾਕੇ ਜਿਹੜੇ ਆ ਕੇ ਉਦੋਂ ਉਹਨਾਂ ਦੇ ਨਾਲ ਮਿਲ ਸਕਦੇ ਆ। ਤੇ ਫਿਰ ਬੇ ਏਰੀਏ ਦੇ ਇਲਾਕੇ ਦੇ ਲਈ ਜਿਹੜਾ ਉਹ 14 ਜੁਲਾਈ ਦਿਨ ਐਤਵਾਰ ਨੂੰ ਦੁਪਹਿਰ 1:30 ਤੋਂ 3 ਵਜੇ ਤੱਕ ਉਹ ਪ੍ਰੋਗਰਾਮ ਰੱਖਿਆ ਗਿਆ ਆ 680 ਦੇ ਨਾਲ ਹੀ ਜਿਹੜਾ ਗੁਰਦੁਆਰਾ ਸਾਹਿਬ ਸਿੰਘ ਸਭਾ ਉਹਦਾ ਐਡਰੈਸ ਵੀ 680 ਈਸਟ ਕੈਲਵਰਸ ਬੁਲੇਵਾਰਡ ਜਿਹੜਾ ਉੱਥੇ ਹੈਗਾ। ਉੱਥੇ ਬਾਬਾ ਬੰਦਾ ਸਿੰਘ ਬਹਾਦਰ ਹਾਲ ਹੈਗਾ ਉਹਨਾਂ ਦਾ ਸੈਮੀਨਾਰ ਹਾਲ, ਉਸ ਦੇ ਵਿੱਚ ਜਿਹੜਾ ਉਹ ਗੱਲਬਾਤ ਆ ਉਹ ਕਰਨਗੇ ਤੇ ਨਾਲ ਜਿਹੜੇ ਮਿਲ ਸਕਦੇ। ਸੋ ਜਿਹੜੇ ਵੀ ਸਰੋਤੇ ਇੱਛਕ ਨੇ ਉਹਨਾਂ ਨੂੰ ਬਲਤੇਜ ਪੰਨੂ ਹੁਣਾਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਆਪੋ ਆਪਣੇ ਇਲਾਕੇ ਦੇ ਅਨੁਸਾਰ ਜਿਹੜਾ ਵੀ ਤੁਹਾਨੂੰ ਲਾਗੇ ਲੱਗਦਾ ਆ ਉੱਥੇ ਆ ਕੇ ਤੁਸੀਂ ਉਹਨਾਂ ਦੇ ਨਾਲ ਗੱਲਬਾਤ ਰੂਬਰੂ ਜਿਹੜੇ ਉਹ ਹੋਣਗੇ। ਸੋ ਹੁਣ ਆਪਾਂ ਇਜਾਜ਼ਤ ਲੈਂਦੇ ਆ ਤੇ ਸਾਡੇ ਦੋਨਾਂ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਕਿਸੇ ਵੀ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਜਾਂ ਵੇਚਣ ਦੇ ਲਈ ਗੱਲ ਕਰ ਸਕਦੇ ਹੋ ਰੀਅਲਟਰ ਏਜੰਟ ਸਿਮੀ ਚਾਂਦੀ ਜੀ ਨਾਲ ਅਤੇ ਲੋਨ ਵਿੱਚ ਵੀ ਤੁਹਾਡੀ ਮਦਦ ਕਰਦੇ ਹਨ। ਇਹਨਾਂ ਦਾ ਆਫਿਸ ਫੇਅਰਫੀਲਡ ਵਿੱਚ ਹੈ ਅਤੇ ਇਹਨਾਂ ਦੀ ਕੰਪਨੀ ਵੈਕਾਵਿਲ ਅਤੇ ਡਿਕਸਨ ਦੇ ਵਿੱਚ ਵੀ ਕੰਮ ਕਰਦੀ ਹੈ। ਸੈਕਰਾਮੈਂਟੋ ਅਤੇ ਵੁੱਡਲੈਂਡ ਏਰੀਆ ਦੇ ਵਿੱਚ ਵੀ ਤੁਸੀਂ ਇਹਨਾਂ ਦੀਆਂ ਸੇਵਾਵਾਂ ਲੈ ਸਕਦੇ ਹੋ। ਇਹ ਤੁਹਾਡੇ ਨਾਲ ਇੰਗਲਿਸ਼ ਅਤੇ ਪੰਜਾਬੀ ਵਿੱਚ ਗੱਲ ਕਰ ਸਕਦੇ ਹਨ। ਸਿਮੀ ਚਾਂਦੀ 2420 ਮਾਰਟਿਨ ਰੋਡ ਫੇਅਰਫੀਲਡ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 7074106282 707 410 6282 BRE ਨੰਬਰ 02000498। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ। 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 4082722500। ਖਾਲਸਾ ਇੰਸ਼ੋਰੈਂਸ ਏਜੰਸੀ 4082722500। ਅਮਨ ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ, ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, ਏਮਪਲੋਇਮੈਂਟ ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਈਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ